ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਸੁਪਰੀਮ ਕੋਰਟ ਨੇ ਕਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਕੀਤਾ ਇਨਕਾਰ। ਹਾਂਜੀ ਬਿਲकुल। वैसे सोशल मीडिया ਤੇ ਇਹ ਚਰਚਾ ਜ਼ਰੂਰ ਰਹਿੰਦੀ ਹੈ ਕਿ ਸਰਕਾਰ ਨੂੰ 3 ਲੱਖ ਰੁਪਈਆ ਮਿਲਦਾ ਇੱਕ ਮਰੀਜ਼ ਦਾ, ਤੇ ਗਾਂ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਕੋਈ ਨਹੀਂ ਅੱਗੋਂ ਜ਼ਿੰਮੇਵਾਰੀ ਉੱਠਦਾ ਕਿ ਹਾਂ ਭਾਈ ਮੈਂ ਦੇਣੇ ਆ। ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਉਹਦੇ ਬਾਰੇ ਫੁਵਾਹ ਜ਼ਰੂਰ ਹੈ ਕਿ ਇਹਨਾਂ ਨੂੰ ਪੈਸੇ ਮਿਲਦੇ ਆ। ਮਤਲਬ ਜਦੋਂ ਸੁਪਰੀਮ ਕੋਰਟ ਨੇ ਇਹ ਚੀਜ਼ਾਂ ਸਾਫ਼ ਕਰਨ ਦੀ ਜਹਿਮਤ ਚੁੱਕਣੀ ਸੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਭਾਈ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਹਰ ਸੂਬੇ ਦੇ ਕੋਲ ਆਪਣੇ ਵਿੱਤ ਦੇ ਆਧਾਰ ਤੇ ਕਰੋਨਾ ਨਾਲ ਨਜਿੱਠਣ ਵਾਸਤੇ ਇੱਕ ਵੱਖਰੀ ਨੀਤੀ ਹੈ, ਇਸ ਲਈ ਸੁਪਰੀਮ ਕੋਰਟ ਉਹਦੇ ਵਿੱਚ ਦਖਲ ਨਹੀਂ ਦੇਊਗੀ। ਤਾਂ ਇਹ ਸਾਫ਼ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਨਹੀਂ ਕਹਿ ਸਕਦੇ ਕਿ ਜਿਹੜੇ ਮ੍ਰਿਤਕ ਆ ਉਹ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਵਾਸਤੇ ਕੋਈ ਮੁਆਵਜ਼ਾ ਨੀਤੀ ਲਿਆਂਦੀ ਜਾਵੇ। ਵੈਸੇ ਇੱਕ ਗੱਲ ਹੈਗੀ ਆ ਕਿ ਜੇ ਸ਼ਰਾਬ ਘਰ ਉਜਾੜਦੀ ਆ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸਿਰਫ ਤੇ ਸਿਰਫ ਇਸ ਆਧਾਰ ਤੇ ਕਿ ਪਰਿਵਾਰ ਹੈ ਜਿਹੜਾ ਤਰਾਸਦੀ ਦਾ ਸ਼ਿਕਾਰ ਹੋਇਆ। ਕਰੋਨਾ ਦੇ ਵਿੱਚ ਵੀ ਤੇ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਮਰੇ ਹੋਣੇ ਆ ਨਾ ਜਿਨ੍ਹਾਂ ਦੇ ਪਿੱਛੇ ਕੋਈ ਕਮਾਊ ਨਹੀਂ ਰਿਹਾ। ਇਹ ਸੋਚਣ ਵਾਲੀ ਗੱਲ ਆ। ਚਲੋ ਮੁਆਵਜ਼ਾ ਨੀਤੀ ਹੈਗੀ ਆ ਜਾਂ ਨਹੀਂ ਹੈਗੀ ਇੱਕ ਵੱਖਰਾ ਵਿਸ਼ਾ, ਪਰ ਬਣਾਉਣ ਦੀ ਜ਼ਰੂਰਤ ਤੇ ਹੈ ਆ ਨਾ। ਸੁਪਰੀਮ ਕੋਰਟ ਨੇ ਠੀਕ ਹੈ ਉਹਨਾਂ ਨੇ ਆਪਣਾ ਅਧਿਕਾਰ ਖੇਤਰ ਵੇਖਣਾ, ਸੁਪਰੀਮ ਕੋਰਟ ਆਪਣੇ ਦਾਇਰੇ ਚੋਂ ਬਾਹਰ ਨਹੀਂ ਜਾ ਸਕਦਾ। ਪਰ ਜਿਹੜਾ ਇੱਥੋਂ ਦਾ ਆਪਾਂ ਵੇਖੀਏ ਕਿ ਸਾਡਾ ਨਿਜ਼ਾਮ ਹੈ ਉਹ ਕੀ ਇਸ ਪ੍ਰਤੀ ਸੋਚਦਾ ਹੈ ਜਾਂ ਐਸੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਦੂਰਦਰਸ਼ੀ ਸੋਚ ਰੱਖਦਾ, ਉਹ ਇੱਕ ਸਵਾਲ ਜ਼ਰੂਰ ਰਹੇਗਾ। ਕਿਉਂਕਿ ਮੌਤ ਤੇ ਨਹੀਂ ਨਾ ਗਰੀਬ ਕੌਣ ਆ ਅਮੀਰ ਕੌਣ ਆ। ਤੇ ਇਸ ਕਰੋਨਾ ਕਰਕੇ ਜੇ ਕੋਈ ਗਰੀਬ ਮਰ ਜਾਂਦਾ ਹੈ ਉਹਦੇ ਪਿੱਛੇ ਨਿਆਣੇ ਰੁੱਲ ਜਾਣ ਵਾਲਾ ਕੰਮ ਹੋ ਜਾਂਦਾ ਤਾਂ ਉਹਨਾਂ ਨੂੰ ਤੇ ਜ਼ਰੂਰ ਮੁਆਵਜ਼ਾ ਚਾਹੀਦਾ ਨੇ ਤੇ ਸੋਚਣਾ ਵਿਚਾਰਨਾ ਪਊਗਾ ਕਿੱਦਾਂ ਨੂੰ। ਖੈਰ ਚਲੋ ਇਹਦੀ ਮੰਗ ਵੀ ਨਹੀਂ ਉੱਠੀ। ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਕਿ ਕਿਸੇ ਵੀ ਧਿਰ ਨੇ ਮੰਗ ਨਹੀਂ ਚੁੱਕੀ, ਨਾ ਕਾਮਰੇਡਾਂ ਨੇ ਨਾ ਦੂਜੇ ਜਿਹੜੇ ਹੈਗੇ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਆ ਕਾਂਗਰਸ, ਫਿਰ ਇਸ ਤੋਂ ਇਲਾਵਾ ਹੋਰ ਜਿਹੜੇ ਓਪੋਜੀਸ਼ਨ ਵਾਲੇ ਆ, ਕਿਸੇ ਨੇ ਐਸੀ ਕਦੇ ਮੰਗ ਵੀ ਨਹੀਂ ਚੁੱਕੀ। ਖੈਰ ਦੂਜੀਆਂ ਗੱਲਾਂ ਆਪਾਂ ਕਰ ਲੈਂਦੇ ਹਾਂ ਕਰੋਨਾ ਨਾਲ ਜੁੜੀਆਂ। ਹਫ਼ਤੇ ਦੀ ਸ਼ੁਰੂਆਤ ਜਿਹੜੀ ਆ ਉਹ ਕਰੋਨਾ ਨਾਲ ਹੀ ਹੋਈ ਆ। ਮੈਨੂੰ ਲੱਗਦਾ ਕਿ ਇਹ ਹਫ਼ਤਾ ਵੀ ਦੂਸਰੇ ਹਫ਼ਤਿਆਂ ਵਾਂਗੂ ਕਰੋਨਾ 'ਚ ਹੀ ਲੰਘ ਜਾਣਾ। ਤੇ ਇਹਦੇ ਵਿੱਚ ਕੀ ਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਸਾਹਮਣੇ ਆਈ ਆ ਉਹ ਇਹ ਆ ਕਿ ਚੀਨ ਦੇ ਵਿੱਚ ਵੀ ਕਹਿੰਦੇ ਆ ਕਿ ਕਰੋਨਾ ਵੈਕਸੀਨ ਦੀ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲੀ ਆ। ਮਤਲਬ ਜਿਹੜੇ ਜ਼ਿਆਦਾ ਖਤਰੇ ਵਾਲੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੇ ਆਖਿਆ ਕਿ ਅਸੀਂ ਟੀਕਾ ਲਾਵਾਂਗੇ। ਇਸ ਤੋਂ ਇਲਾਵਾ ਜੇ ਆਪਾਂ ਕੁਛ ਹੋਰ ਖਬਰਾਂ ਤੇ ਝਾਕੋਰੀ ਕਰੀਏ ਤਾਂ ਇਹਦੇ ਵਿੱਚ ਇੰਡੀਆ ਅੰਦਰ 61,402 ਨਵੇਂ ਮਾਮਲੇ ਆਏ ਆ। ਤਾਂ ਇਹ ਇੱਕ ਅੱਛੀ ਖਬਰ ਹੈ ਇੰਡੀਆ ਵਾਸਤੇ ਕਿਉਂਕਿ ਆਲਮੋਸਟ 70,000 ਸੀ, 70,000 ਤੋਂ 10,000 ਮਾਮਲੇ ਘਟ ਗਏ ਆ। ਔਰ ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਪੋਜ਼ਿਟਿਵ ਪਰਸੈਂਟੇਜ ਆ ਮਤਲਬ ਕਿ 100 ਦੇ ਵਿੱਚੋਂ ਕਿੰਨੇ ਪਰਸੈਂਟ, ਜੇ ਆਪਾਂ 100 ਟੈਸਟ ਕੱਢਦੇ ਆ ਤਾਂ ਕਿੰਨੇ ਪਰਸੈਂਟ ਉਹਦੇ 'ਚੋਂ ਪੋਜ਼ਿਟਿਵ ਹੁੰਦੇ ਆ, ਤਾਂ ਉਹ ਦਰ ਵੀ ਘਟ ਗਈ ਆ। ਉਹ ਪਰਸੈਂਟੇਜ ਵੀ ਘਟੀ ਆ। 12 ਸੀ ਕਿਸੇ ਟਾਈਮ, ਹੁਣ 6 ਆ। ਹਾਲਾਂਕਿ ਫਿਰ ਵੀ ਜੇ ਆਪਾਂ ਦੇਖਦੇ ਹਾਂ ਅੰਕੜਾ ਬਹੁਤ ਵੱਡਾ ਵਾ, ਪਰ ਇੱਕ ਰਾਹਤ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਜਦੋਂ ਤੁਹਾਡੇ 5-10 ਹਜ਼ਾਰ ਪੇਸ਼ੈਂਟ ਇੱਕ ਦਿਨ ਦੇ ਘਟਦੇ ਆ। ਕਹਿ ਵੀ ਹੋ ਸਕਦਾ ਕਰੋਨਾ ਛੁੱਟੀ ਵੀ ਹੋਵੇ ਕਿਉਂਕਿ ਵੀਕਐਂਡ ਵੀ ਆ ਗਿਆ ਨਾ ਵਿੱਚੋਂ। ਜਿਸ ਤਰ੍ਹਾਂ ਆਪਣੇ ਕੈਪਟਨ ਸਾਹਿਬ ਚੱਲਦੇ ਆ ਉਹ ਕਹਿੰਦੇ ਆ ਕਿ ਵੀਕਐਂਡ ਤੇ ਜ਼ਿਆਦਾ ਖਤਰਾ ਹੁੰਦਾ, ਸ਼ਨੀ ਐਤਵਾਰ ਛੁੱਟੀ ਮਾਰੋ। ਅੱਗੇ ਜੇ ਗੱਲ ਕਰੀਏ ਪੰਜਾਬ ਦੀ ਕੈਪਟਨ ਸਾਹਿਬ ਦੀ ਗੱਲ ਚੱਲੀ ਆ, ਲੁਧਿਆਣੇ ਦੇ ਵਿੱਚ ਨਾ ਮੌਤਾਂ ਦਾ ਸਿਲਸਿਲਾ ਰੁਕ ਰਿਹਾ ਤੇ ਨਾ ਹੀ ਨਵੇਂ ਕੇਸ ਜਿਹੜੇ ਆ ਉਹ ਆਉਣੋਂ ਥੰਮੀ ਆ। ਇਸ ਵੇਲੇ ਉੱਥੇ 12 ਮੌਤਾਂ ਹੋ ਚੁੱਕੀਆਂ ਅੱਜ ਦੇ ਦਿਨ ਤੇ ਲਗਭਗ 250 ਮਾਮਲਾ ਜਿਹੜਾ ਉਹ ਬਾਅਦ ਦੁਪਹਿਰ ਤੱਕ ਆ ਚੁੱਕਾ ਸੀਗਾ। ਇਸ ਤਰ੍ਹਾਂ ਅੰਮ੍ਰਿਤਸਰ ਦੀ ਜੇ ਤੁਸੀਂ ਗੱਲ ਕਰੋਗੇ ਤਾਂ ਉੱਥੇ ਵੀ ਅੱਧਾ ਦਰਜਨ ਮੌਤਾਂ ਹੋ ਗਈਆਂ। 100 ਤੋਂ ਵੱਧ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਗਏ ਅੱਜ ਦੀ ਡੇਟ ਦੇ ਵਿੱਚ। ਮਾਨਸਾ ਦੇ ਵਿੱਚ 2 ਮੌਤਾਂ ਹੋਈਆਂ। ਇੱਧਰ ਬਾਦਲਾਂ ਦੀ ਰਿਹਾਇਸ਼ ਤੇ ਅੱਜ ਕਰੋਨਾ ਦਾ ਜਿਹੜਾ ਘੇਰਾ ਸੀ ਉਹ ਹੋਰ ਤੰਗ ਹੋ ਗਿਆ ਕਿਉਂਕਿ CISF ਦੇ 8 ਹੋਰ ਪੁਲਿਸ ਮੁਲਾਜ਼ਮ ਮਤਲਬ ਕਿ ਜਿਹੜੇ ਇਹਨਾਂ ਦੀ ਸਿਕਿਉਰਿਟੀ ਵਿੱਚ ਲੱਗੇ ਆ ਉਹ ਪੋਜ਼ਿਟਿਵ ਪਾਏ ਗਏ ਆ। ਤਾਂ ਕੁੱਲ ਮਿਲਾ ਕੇ ਮੇਰੇ ਖਿਆਲ ਦੇ ਨਾਲ 16 ਦੇ ਕਰੀਬ ਹੋ ਗਏ। ਇਹਨਾਂ ਦਾ ਰਸੋਈਆ ਵੀ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਜਦੋਂ ਕੋਈ ਆਮ ਬੰਦਾ ਪੋਜ਼ਿਟਿਵ ਪਾਇਆ ਜਾਂਦਾ ਤਾਂ ਸਾਰੇ ਪਿੰਡ ਦੇ ਵਿੱਚ ਤਰਥੱਲੀ ਮਚਾ ਦਿੰਦੇ ਆ। ਆਂਢ ਗੁਆਂਢ 'ਚ ਸ਼ਾਇਦ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕੋਈ ਡਾਕਾ ਮਾਰ ਕੇ ਆਇਆ ਹੋਵੇ ਜਿਹਨੂੰ ਫੜਨ ਆਈ ਆ ਪੁਲਿਸ। ਪਰ ਹਾਲ ਦੀ ਘੜੀ ਮੈਨੂੰ ਲੱਗਦਾ ਕਿ ਇੱਥੇ ਬੇਸ਼ੱਕ ਇਹਨਾਂ ਨੇ ਮਾਈਕਰੋ ਕੰਟੇਨਮੈਂਟ ਜ਼ੋਨ ਜ਼ਰੂਰ ਐਲਾਨਿਆ
पर टैसटिंग वगैरह मेरे ख्याल के नाल बादल फैमिली की जनतक तौर पर तो घट्टो घट्ट इन्होंने नहीं दिखा ली, जो हो सकता है कि निजी तौर पर टैसटिंग जी शुरू कर दी गई होगी, क्योंकि इन्हों के रसोईए के पॉजिटिव आने की खबर सी। अगे गल करिए आप जिदा नवा शहर के अज काफ़ी अंकड़ा जोड़ा होर वधिया, 16 इतने मामले जोड़े तड़के मेरे ख्याल के नाल आ गए थे, जिदा करिए कि दिन के पहले पैर। फिर इस तो इलावा जलंधर के निरंतर कम है जोड़ा वो जिदा कहिए कि बसों बाहर वाली गल आ कि 70 उत्थे मामले आ चुके थे। कपूरथला गुआढ़ी जिला जोड़ा जलंधर का, उत्थे 52 पॉजिटिव आ चुके थे। 52 ही साडे मुक्तसर साहब के भी, इतने साडे भी एक मुंडा पुलिस से बड़ा होनहार खिडारी है साडे पिंड का, वो भी पॉजिटिव है इन्होंने 52 के विच। इस तो इलावा एक होर इन्होंने फार्मूला कढ़िया सी लुधियाने दे विच ऑड ईवन, मतलब कि जिस टांक जिन्होंने कहते हैं कली जोटा जे आप कहिए, तो वो हिसाब जोड़ा सीगा लुधियाने दे विच उस तरीके दे नाल इन्होंने दुकानां खुलवाउणियां सीगियां, पर वो फार्मूला नकार दिता कि उत्थों के दुकानदारां वल्लों, और उत्थे ये जिस टांक वाला फार्मूला जोड़ा बहुता कामयाब नहीं होया। हाँ, चंडीगढ़ के विच ये ऑड ईवन सिस्टम है जोड़ा वो उन्होंने जारी रखने का ऐलान किया वा। पर यह है कि देखो पंजाब के जोड़े है व्यापारी वो वेंदे उन्होंने हौल पैंदे आ कि जो उन्होंने आपदा गला जोड़ा वो सोखे का शिकार आ उत्थे सोका आया होंदा, ते दूसरे पासे जोड़ा नाल ठेका खुलिया होवे ते हड़ आया होंदा रुपइयां दा, ते उन्हां दे दिल नूं ते कुछ हुंदा कि साडा व्यापार चौपट करके की करोना है जोड़ा वाकया ठेके की दलील नहीं लंघदा। उत्थे दे शराबी जिहड़े आ रात में एक दूजे नूं कूलियां मारदे पे कि हट पिछे हट पिछे हट पिछे साडी रेल गड्डी आई आ हिसाब किताब उत्थे चलन दिया। सो इस करके पंजाब दे विच जे ते लगूगा तो पूरा लॉकडाउन लगूगा, नहीं तो इस तरह लोगों ने काम नहीं चलन देना। और ये है भी सच्चे लोग कि कदे चिड़ियो ज्यों पो कदे चिड़ियो मर पो। तुसी 2 महीने लोगों को ताड़ी रखिया, कई हफ्तियां तक तुसी किसी की सार तक नहीं लई, उदों भी तुहाडे कोल कुछ नहीं होया। अज जदों सारा कुछ नॉर्मल होया, केस वधे जरूर है पर कुछ हुण भी नहीं कर पा रहे, तो जिहड़ा कोई मर रहा फिर उहदे बारे ये सोचा जा रहा कि वो गया ही गया, असीं अपना धंधा ते बचाईए ना, लोग फिर यही है कि भुखे ढिड तां ना मरीए। तो ये जिहड़ी कहानी आ वो बस इत्थे आके खड़दी आ कि करोना जिहड़ा वैसे तो एक बुझारत आ, करोना वाਕਿया बुझारत बनया पिया कि यूके चो वेखो आप कितनियां खबरां सुनते होंदे सां, इटली चो कितनियां खबरां सुनते होंदे सां, तुहाडे यूएस चो कितनियां खबरां जी आउंदियां सी, यकदम खबरां भी घट गईयां ने, पता नहीं की चक्कर है। बिल गेट्स ज्यादा होई जांदी आ, तो मेरे ख्याल दे नाल ये बुझारत आ। पर इस बुझारत करके जे तजारत बिल्कुल व्यापार खत्म करोगे तो वो भी तुहानूं बहुत वड्डा घाटा होएगा आउण वाले समय 'ਚ। जी जी। अगली मिੰटੂ जी ਆਪਾਂ ਗੱਲ ਕਰਦੇ ਜਾਈਏ ਤੇ ਕਹਿੰਦੇ ਕਾਂਗਰਸ ਦੇ ਵਿੱਚ ਭੁਚਾਲ, ਆਜ਼ਾਦ ਅਤੇ ਸਿੱਬਲ ਦੇ ਤਿੱਖੇ ਤੇਵਰ। देखो इन्हों की अज मीटिंग सी CWC भाव कांग्रेस वर्किंग कमेटी जी उन्होंने मीटिंग सी, उस तो पहला ही पत्ते खुल गए सन कि इन्हों का झगड़ा झेड़ा जोड़ा काफ़ी वधूगा। तो दरअसल होया कि राहुल गांधी ने अज तरथली मचा दी। तुहानूं पता ही आ कि जिस तरह बोलते होंगे कई बार देखो 13वीं गल करते हैं, अज उन्होंने इन्हों की एक मिली भुगत वाली गल कही कि साडे जिहड़े साथी आ वो भाजपा नाल मिली भुगत करके चिट्ठी लिख रहे हैं। मतलब कि जदों बीबी सोनिया गांधी बीमार सी तो मिली भुगत करके भाजपा दे नाल इन्होंने चिट्ठी लिखी कि बदलाव होना चाहिए। तो इनू लैके फिर तरथली जी पूरी मची, पूरा भुचाल आया पिया। हालांकि देर शाम तक मेरे ख्याल दे नाल कोई फैसला नहीं सी हो सकिया। जे हुण कोई अपडेशन आई होवे तो मैनूं पता नहीं है, मतलब कि किहड़ा बंदा इन्हां चों करेगा पार्टी की नुमाइंदगी, उहदा हाले तक ये ना तय नहीं सी गई कर सकी, क्योंकि इन्हां दा अपना एक खलारा ज़्यादा पै गया। खलारा इत्थों तक पै गया कि बाद दे विच ट्वीटो ट्वीट हो गए, कपिल सिब्बल ने ट्वीट कर दिता। और कमाल की गल ये हुई कि प्रोफाइल जिहड़ी हुण तुहानूं पता ही ट्विटर हैंडल हुंदा है, ਉਹਦੇ ਵਿੱਚ ਜਿਹੜੀ ਬਾਇਓ ਹੁੰਦੀ ਆ ਉਹਦੇ ਚ ਉਹਨੇ ਕਾਂਗਰਸ ਸ਼ਬਦ ਹੀ ਕੱਟ ਦਿੱਤਾ, ਹਟਾ ਦਿੱਤਾ। ਕਮਾਲ ਹੋ ਗਈ। ਤਾਂ ਉਹਨਾਂ ਦਾ ਜਿਹੜਾ ਹੈਗਾ ਸੀਗਾ ਮਤਲਬ ਕਿ ਟਵੀਟ ਉਹ ਵੀ ਕਾਫੀ ਕੁਛ ਕਹਿੰਦਾ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਸਕਰੀਨ ਸ਼ਾਟ ਵੱਜ ਜਾਂਦੇ ਆ। ਉਹ ਕਹਿੰਦੇ ਕਿ ਰਾਹੁਲ ਗਾਂਧੀ ਕਹਿੰਦੇ ਆ ਕਿ ਸਾਡਾ ਭਾਜਪਾ ਨਾਲ ਗੱਠਜੋੜ ਆ। ਰਾਜਸਥਾਨ ਹਾਈ ਕੋਰਟ ਵਿੱਚ ਪਾਰਟੀ ਨੂੰ ਸਫਲ ਬਣਾਇਆ। ਮਨੀਪੁਰ ਨੇ ਭਾਜਪਾ ਖਿਲਾਫ मतलब कि पूरे जोर नाल पार्टी का बचाव किया। पिछले 3 सालों से साडा
ਇੱਕ ਵੀ ਬਿਆਨ ਭਾਜਪਾ ਦੇ ਹੱਕ 'ਚ ਨਹੀਂ। ਫਿਰ ਵੀ ਅਸੀਂ ਭਾਜਪਾ ਨਾਲ ਗੱਠਜੋੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਾਂ। ਤੇ ਦੂਜੇ ਪਾਸੇ ਗੁਲਾਮ ਨਬੀ ਆਜ਼ਾਦ ਵੀ ਬੜੇ ਤਲਖ ਨਜ਼ਰ ਆਏ। ਉਹਨਾਂ ਆਖਿਆ ਜੇ ਭਾਜਪਾ ਨਾਲ ਸਾਡੀ ਮਿਲੀ ਭੁਗਤ ਸਾਬਤ ਹੋ ਜੇ ਤੇ ਮੈਂ ਅਸਤੀਫਾ ਦੇ ਦਿਆਂਗਾ। ਹਾਲਾਂਕਿ ਆਜ਼ਾਦ ਨੇ ਜਵਾਬ ਦਿੱਤੇ, ਰਾਹੁਲ ਗਾਂਧੀ ਦਾ ਨਾਂ ਨਹੀਂ ਲਿਆ ਕਿ ਮੈਂ ਉਹਨਾਂ ਨੂੰ ਕਾਊਂਟਰ ਕਰ ਰਿਹਾ ਜਾਂ ਮੈਂ ਉਹਨਾਂ ਦਾ ਜਵਾਬ ਦੇ ਰਿਹਾ ਵਾਂ। ਪਰ ਸਿੱਧੀ ਸਾਫ਼ੀ ਗੱਲ ਸੀਗੀ ਕਿ ਇਹਨਾਂ ਦੀ ਲੜਾਈ ਜਿਹੜੀ ਆ ਉਹ ਆ ਗਈ ਟਵਿੱਟਰ ਤੇ। ਇਸ ਤੋਂ ਇਲਾਵਾ ਫਿਰ ਜਿਹੜੇ ਹੈਗੇ ਆ ਰਣਦੀਪ ਸੁਰਜੇਵਾਲਾ, ਉਹਨਾਂ ਨੇ ਸਫਾਈ ਵੀ ਦਿੱਤੀ ਆ। ਉਹ ਕਹਿੰਦੇ ਕਿ ਮੋਦੀ ਸ਼ਾਸਨ ਖਿਲਾਫ ਲੜਨ ਦੀ ਜ਼ਰੂਰਤ ਹੈ। ਰਾਹੁਲ ਦੇ ਬਿਆਨ ਮਤਲਬ ਕਿ ਉਹਨਾਂ ਨੇ ਦੱਸਿਆ ਕਿ ਐਸਾ ਕੁਛ ਨਹੀਂ ਹੈ, ਰਾਹੁਲ ਗਾਂਧੀ ਨੇ ਐਸਾ ਕੋਈ ਬਿਆਨ ਨਹੀਂ ਦਿੱਤਾ। ਤਾਂ ਜੋ ਮਰਜ਼ੀ ਆ, ਪਰ ਇਹਨਾਂ ਦੀ ਲਾਲਾ ਜਿਹੜੀ ਆ ਉਹ ਟਵਿੱਟਰ ਤੇ ਅੱਜ ਪੂਰੀ ਹੋਈ ਪਈ ਸੀਗੀ। ਖੈਰ ਦੇਖਦੇ ਆ ਹੁਣ ਕਿਹੜਾ ਬੰਦਾ ਨੁਮਾਇੰਦਗੀ ਕਰਦਾ ਇਹਨਾਂ ਦੇ ਵਿੱਚੋਂ, ਕਿਹੜਾ ਬੰਦਾ ਇਸ ਕਾਂਗਰਸ ਦੇ ਗੱਡੇ ਨੂੰ ਇਸ ਚਿੱਕੜ ਚੋਂ ਕੱਢ ਕੇ ਗਾਂ ਸਾਫ਼ ਸੜਕ ਤੇ ਚਾੜ ਕੇ ਸਰਪਟ ਦੌੜਾਊਗਾ। ਇਹ ਬਹੁਤ ਵੱਡਾ ਸਵਾਲ ਹੈ। ਪਰ ਜਿਸ ਤਰ੍ਹਾਂ ਉਲਝੀ ਪਈ ਆ ਕਾਂਗਰਸ, ਜਿਸ ਤਰੀਕੇ ਨਾਲ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ ਸਾਰੇ ਝਗੜ ਰਹੇ ਨੇ, ਉਹ ਤੋਂ ਲੱਗਦਾ ਹੈ ਕਿ ਨਾ ਤੇ ਤਸਵੀਰ ਬਦਲਣੀ ਹੈ ਕਾਂਗਰਸ ਦੀ ਛੇਤੀ ਕਿਤੇ, ਨਾ ਤਕਦੀਰ ਬਦਲਣੀ ਹੈ ਇਹਨਾਂ ਦੀ। ਤੇ ਮੈਂ ਤੇ ਇੱਥੋਂ ਤੱਕ ਸੋਚ ਰਿਹਾ ਕਿ ਵੇਖੋ ਇਹਨਾਂ ਨੂੰ ਹੁਣ ਮੈਨੂੰ ਲੱਗਦਾ ਕਿ ਜੇ ਇਹੀ ਪੱਥ ਤੇ ਜਾ ਕੇ ਨਤੀਜਾ ਇਹਨਾਂ ਦਾ ਕੱਢਣਾ ਹੋਵੇ ਤਾਂ ਨਤੀਜਾ ਉਹੀ ਨਿਕਲੇਗਾ ਜਿਹੜਾ ਪਿਛਲੀ ਵਾਰੀ ਨਿਕਲਿਆ। ਕਿਉਂਕਿ ਮੋਦੀ ਹੋਰਾਂ ਨੇ ਤੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਹੀ ਤੀਜੀ ਟਰਮ ਦਾ ਜੁਗਾੜ ਕਰ ਲਿਆ। ਜੇ ਨਾ ਸੰਭਲੇ ਤਾਂ ਉਹ ਪੱਕਾ ਹੋ ਹੀ ਜਾਣਾ, ਮਤਲਬ ਕਿ ਪੂਰਾ ਕੰਕਰੀਟ ਹੋ ਜਾਊ ਕੰਮ ਉਹਨਾਂ ਦਾ, ਜੇ ਇਹ ਇਸੇ ਤਰ੍ਹਾਂ ਹੀ ਕਰਦੇ ਰਹੇ। ਜ਼ਰੂਰਤ ਹੈ, ਦੇਸ਼ ਨੂੰ ਵੀ ਜ਼ਰੂਰਤ ਹੈ ਅੱਛੀ ਖਾਸੀ ਆਪੋਜੀਸ਼ਨ ਦੀ। ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਹਾਲਾਤ ਬਣੇ ਪਏ ਆ, ਹਾਲੇ ਐਸੀ ਉਮੀਦ ਕਰਨੀ ਜਿਹੜੀ ਆ ਉਹ ਕਾਫੀ ਜਿੱਦਾਂ ਕਹਿ ਲਈਏ ਕਿ ਭੁਲੇਖੇ ਵਾਲੀ ਗੱਲ ਆ। ਜੀ 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 ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ 267 ਨਹੀਂ ਬਲਕਿ 328 ਸਰੂਪ ਹੋਏ ਨੇ ਗਾਇਬ। ਹੋਰ ਵੀ ਵੱਡੀਆਂ ਬੇਨਿਯਮੀਆਂ ਸਿੰਘ ਸਾਹਿਬਾਨ ਜਿਹੜੇ ਆ ਹੁਣ ਉਹਨਾਂ ਦੀ ਕਤਰਤਾ ਹੋਈ ਹੈ। ਹਾਂਜੀ ਬਿਲਕੁਲ, ਕਾਫੀ ਵੱਡੇ ਫੈਸਲੇ ਲੈ ਗਏ ਆ। ਆਪਾਂ ਸੰਖੇਪ ਝਾਤ ਮਾਰ ਲੈਂਦੇ ਹਾਂ ਕਿ ਕੀ ਕੁਛ ਹੋਇਆ। ਅੱਜ ਸਿੰਘ ਸਾਹਿਬਾਨ ਦੀ ਜਿਹੜੀ ਇਕੱਤਰਤਾ ਹੋਈ ਸੀਗੀ, ਉਹਦੇ ਵਿੱਚ ਸਭ ਤੋਂ ਵੱਡਾ ਖੁਲਾਸਾ ਤੇ ਜਿਹੜੇ ਪਾਵਨ ਸਰੂਪ ਗਾਇਬ ਹੋਏ ਆ ਉਸ ਮੁਤਲਕ ਹੀ ਹੈ। ਹਾਲਾਂਕਿ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋਗੇ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਜਿਹੜੇ ਰੋਕੇ ਗਏ ਆ, ਪ੍ਰੋਗਰਾਮ ਰੋਕੇ ਗਏ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਜਥੇਦਾਰ ਸਾਹਿਬ ਵੱਲੋਂ ਕਿ ਸ਼ੇਅਰ ਤੱਕ ਨਹੀਂ ਕਰਨੇ। ਮਤਲਬ ਕਿ ਹੁਣ ਸੋਸ਼ਲ ਮੀਡੀਆ ਵੀ ਹੈ ਜਿਹੜਾ ਉਹ ਧਾਰਮਿਕ ਏਜੰਡਾ ਹੈ ਜਿਹੜਾ ਉਹਨਾਂ ਦੇ ਨੁਕਤਿਆਂ ਦਾ ਹਿੱਸਾ ਬਣਦਾ ਸੋਸ਼ਲ ਮੀਡੀਆ। ਤੁਸੀਂ ਆਪ ਅੰਦਾਜ਼ਾ ਲਾ ਲਓ, ਅੱਗੇ ਵੀ ਜਥੇਦਾਰ ਜੀ ਸੋਸ਼ਲ ਮੀਡੀਆ ਤੇ ਬੋਲਦੇ ਰਹਿੰਦੇ ਆ। ਤਾਂ ਸਭ ਤੋਂ ਵੱਡੀ ਗੱਲ ਤੇ ਅੱਜ ਇਹੀ ਹੈ, ਚਰਚਾ ਤੇ ਇਹੀ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹ ਮੁੱਦਾ ਉਸ ਤੋਂ ਵੀ ਵੱਡਾ ਸੀਗਾ ਗਾਇਬ ਹੋਣ ਵਾਲਾ, ਪਰ ਦਬ ਗਿਆ। ਪਤਾ ਨਹੀਂ ਕਿਉਂ, ਜਿੱਦਾਂ ਕਹਿ ਲਈਏ, ਕਿਉਂਕਿ ਦੇਖੋ ਮੇਰਾ ਤੇ ਇੱਕੋ ਮੰਨਣਾ ਕਿ ਅੱਜ ਦੇ ਦੌਰ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਤੁਹਾਡੇ ਕੋਲ ਆ, ਬਹੁਤ ਮਹਾਨ ਸੰਕਲਪ ਤੁਹਾਡੇ ਕੋਲ ਆ। ਇਸ ਦੌਰ ਦੇ ਵਿੱਚ ਤਕਨੀਕ ਦਾ ਕੋਈ ਅੰਤ ਨਹੀਂ ਹੈ, ਫਿਰ ਵੀ ਵਿੱਚ ਵਿਚੋਲਾ ਪਾਉਣ ਦੀ ਕੀ ਜ਼ਰੂਰਤ ਪਵੇ ਤੇ ਮਾੜੀ ਗੱਲ ਹੈ। ਨਕਾਰਨਾ ਚਾਹੀਦਾ। ਆਪੋ ਆਪਣੇ ਪੱਧਰ ਤੇ ਵੇਖੋ ਕੀ ਚੰਗਾ ਕੀ ਮਾੜਾ। ਆਪਣਾ ਬੌਧਿਕ ਪੱਧਰ ਇਹੋ ਜਿਹਾ ਕਰੋ, ਤੁਹਾਨੂੰ ਆਪ ਹੀ ਨਿਰਣਾ ਕਰਨਾ ਆ ਜਾਵੇ ਕਿ ਹਾਂ ਯਾਰ ਅੱਛਾ ਕੀ ਆ, ਬੁਰਾ ਕੀ ਆ। ਮੇਰੀ ਜੀਵਨ ਜਾਂਚ ਜਿਹੜੀ ਆ ਉਹ ਗੁਰੂ ਸਾਹਿਬ ਦੀ ਫਿਲਾਸਫੀ ਦੇ ਮੁਤਾਬਕ ਕਿਸ ਤਰ੍ਹਾਂ ਠੀਕ ਜਾਏਗੀ। ਤਾਂ ਇਹ ਚੀਜ਼ਾਂ ਜੇ ਆਪਾਂ ਸੋਚ ਲਈਏ, ਵਿਚਾਰ ਲਈਏ, ਮੇਰੇ ਖਿਆਲ ਦੇ ਨਾਲ ਇਹ ਸਾਰੇ ਝਗੜੇ ਝੜੇ ਬੰਦ ਹੋ ਜਾਣਗੇ। ਪਰ ਤੁਹਾਨੂੰ ਪਤਾ ਆਪਣਾ ਪੁਜਾਰੀ ਵਰਗ ਦਾ ਵੀ ਹੈਗਾ ਸਾਰਾ ਕੁਛ ਧਾਰਮਿਕ ਸਰੋਕਾਰ ਹੈ। ਖੈਰ ਜੋ ਵੀ ਆ, ਮੇਰੀ ਨਜ਼ਰ ਦੇ ਵਿੱਚ ਅੱਜ ਇਹ ਮੁੱਦਾ ਅਹਿਮ ਸੀਗਾ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਤੇ ਇਹ ਕੁਛ ਹੋਣਾ ਹੀ ਸੀਗਾ, ਸਾਫ਼ ਸੀਗਾ। ਕਿਉਂਕਿ ਉਹਦੇ ਪ੍ਰੋਗਰਾਮ ਤੇ ਪਹਿਲਾਂ ਹੀ ਬੰਦ ਹੋਏ ਪਏ ਆ। ਉਹਦਾ ਆਪ ਹੀ ਕਿਹਾ ਸੀ ਛੱਡੇ ਪ੍ਰੋਗਰਾਮ। ਤਾਂ ਦੂਜੇ ਪਾਸੇ ਕਿਉਂਕਿ ਉਹਨਾਂ ਨੇ ਜਾ ਕੇ ਕੋਈ ਸਫਾਈ ਵਗੈਰਾ ਨਹੀਂ ਸੀ ਦਿੱਤੀ, ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕੀਤੀ, ਉਹ ਤਾਂ ਤੈਅ ਹੀ ਸੀਗਾ ਕਿ ਕਾਰਵਾਈ ਹੋਣੀ ਹੈ ਇਹਨਾਂ ਦੇ ਵਿੱਚ। ਪਰ ਮੇਰੇ ਲਈ ਇਹ ਹੈਰਾਨਗੀ ਦੀ ਗੱਲ ਆ ਕਿ ਜਿੱਥੇ ਪਾਵਨ ਸਰੂਪ 267 ਗਾਇਬ ਮੰਨੇ ਜਾ ਰਹੇ ਸੀ, ਉੱਥੇ ਫਾਈਂਡਿੰਗ ਜੋ ਮਿਲੀਆਂ ਨੇ, ਜੋ ਘੋਖ ਕੀਤੀ ਗਈ ਆ, ਉਹਦੇ ਵਿੱਚ ਇਹ ਆਇਆ ਕਿ ਨਹੀਂ, ਉਹ ਅੰਕੜਾ ਤੇ ਹੈਗਾ 328, ਮਤਲਬ ਕਿ 350 ਤੋਂ ਵੀ ਵੱਧ। ਤਾਂ ਇਹਦੇ ਵਿੱਚ ਕੀ ਆ, ਇਹ ਚੀਜ਼ ਜਿਹੜੀ ਆ ਜਾਣਨੀ ਥੋੜੀ ਜ਼ਰੂਰੀ ਆ। ਉਹ ਕਹਿੰਦੇ ਆ ਕਿ ਦੇਖੋ 2016-17 ਤੋਂ ਲੈ ਕੇ ਵਿਭਾਗ ਦਾ ਆਡਿਟ ਹੀ ਨਹੀਂ ਹੋਇਆ, ਮਤਲਬ ਕਿ ਕਿਸੇ ਨੇ ਹਿਸਾਬ ਕਿਤਾਬ ਹੀ ਨਹੀਂ ਗਿਣਿਆ। ਹੁਣ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ। ਮੁੱਦੇ ਬਹੁਤ ਨੇ, ਚਲੋ ਜਿਹਨੂੰ ਮਰਜ਼ੀ ਸਪੋਰਟ ਕਰੋ, ਢੱਡਰੀਆਂ ਵਾਲੇ ਨੂੰ ਕਰਨੀ ਹੈ ਉਹਨੂੰ ਕਰੋ, ਟਕਸਾਲ ਨੂੰ ਕਰਨੀ ਹੈ ਜਿਹਨੂੰ ਮਰਜ਼ੀ ਕਰੋ, ਤੁਸੀਂ ਆਜ਼ਾਦ ਹੋ। ਪਰ ਕੰਨ ਖੋਲ ਕੇ ਆਹ ਗੱਲ ਜ਼ਰੂਰ ਸੁਣੋ
कि 2016-17 तो विभाग का ऑडिट ही नहीं होया। मैं नहीं कह रहा, ये उन्होंने प्रैस नोट बोल रहा वा, श्री अकाल तख्त साहब का प्रैस नोट बोल रहा वा। वो कहते कि ऑडिट ही नहीं होया। हुण तुसीं इत्थे ठहर जाओ 2 मिनट, 2 मिनट नहीं 2 सेकंड ही ठहर जाओ कि आपां की पढ़ते आए हैं पिछले 4-5 सालों के दौरान कि एक उत्थे सीए काम करता है जिहदा कि लखां दा पैकेज है, उन्होंने लखां च सैलरी दी जाती है, और बादल परिवार का वो सीए आ, कोहली जिन्हों कहते हैं, तो मेन ऑडिट वाला काम तो फिर उन्होंने ही हो गया ना। तो जे हुण सब्जी घोटाला हुंदा उत्थे भी असीं ये देखते हैं कि किसी ने पूछा दसिया ही नहीं पहला, ਇੱਥੇ ਤੇ ਇੱਥੇ भी ऑडिट है। ਹੁਣ ਉਹ ਕਹਿੰਦੇ ਆ ਕਿ ਉਸ ਸਮੇਂ ਦੇ ਜਿਹੜੇ ਚੀਫ ਸੈਕਟਰੀ ਸੀਗੇ ਉਹਨਾਂ ਨੇ ਕੁਝ ਨਹੀਂ ਕੀਤਾ। ਇਹ ਵੀ ਵੇਖਣ ਵਾਲੀ ਗੱਲ ਆ ਕਿ ਜੇ ਉਹ ਉਦੋਂ ਦੇ ਚੀਫ ਸੈਕਟਰੀ ਹੁਣ ਹੈ ਨਹੀਂ ਗੇ ਤਾਂ ਘੱਟੋ ਘੱਟ ਸਿੱਖ ਪੰਥ ਦੇ ਵਿੱਚ ਤੇ ਹੈਗੇ ਹੀ ਆ। ਉਹਨਾਂ ਕੋਲ ਜਵਾਬ ਤੇ ਵੈਸੇ ਮੰਗਿਆ ਗਿਆ, ਪਰ ਜਿਹੜੇ ਚੀਫ ਸੈਕਟਰੀ ਸੀਗੇ ਉਸ ਟਾਈਮ ਤਾਂ ਉਹਨਾਂ ਨੂੰ ਜ਼ਰੂਰ ਜਵਾਬਦੇਹ ਬਣਾਉਣਾ ਚਾਹੀਦਾ, ਵਾਕਿਆ ਜਵਾਬਦੇਹ ਬਣਾਉਣਾ ਚਾਹੀਦਾ। ਔਰ ਪਰ ਇਹਦੇ ਨਾਲ ਉਹ ਲੋਕ ਵੀ ਤੇ ਕਿਤੇ ਨਾ ਕਿਤੇ ਭੂਮਿਕਾ ਰੱਖਦੇ ਆ ਨਾ, ਜਿਹੜੇ ਸੀਏ ਵਗੈਰਾ ਹੈ जिन्होंने बहुत बड़े तनख्वाह के पैकेज दिते जाते हैं, क्योंकि ऑडिट है जो क्यों नहीं होया वो मेरे ख्याल के जो प्रधान रहे ने SCPC के 1-2 प्रधान जोड़े रहे आ वो भी जवाबदेह होने चाहिए कि तुहाडी प्रधानगी सिर्फ ये थोड़ी है कि तुसी श्रोमणी अकाली दल बादल वास्ते प्रेस कॉन्फ्रेंसा करी जाओ, जिंदाबाद जिंदाबाद करी जाओ, तुहानू संगत ने प्रबंधन सांभिया, तुसी प्रबंध सामना। तो ये अपने मेरे ख्याल के नाल काफी बड़ी खबर है। बाकी बहुत वधिया गल की है। मैं कहूँगा कि जथेदार साहब ने चलो इन्नी को हिम्मत मारी है कि माजरा सारा कढ़ के साफ कर दिता। खैर ये भी एक वखरी गल है कि चीफ सकत्तर ने कहते कि उस समय कोई पश्चाताप नहीं किया, तो दूसरे बंदे क्यों बरी किए जा रहे हैं, ये अपने आप के बहुत बड़ा सवाल रहेगा। खैर इन्होंने लिख दिता उसका SCPC नूं कि भाई जिहड़े जिम्मेवार लोग है उन्होंने कार्रवाई करो, तो सारिਆਂ ते कार्रवाई होनी चाहिए, कोई नहीं बख्शिया जाना चाहिए। जो गुरु घर दे विचों सैलरी लैंदा, भत्ते लैंदा, तनख्वाहां लैंदा, सारा कुछ लैंदा, गुरु घर दियां खुशियां भी लैंदा, तो उन्होंने जरूर अपने फर्जां प्रति चेतन रहना चाहिए, जिम्मेवार रहना चाहिए। खैर दूजियां गल्लां ते जे आपां झट मारीए ये तो होई आ गल। देखो इन्होंने कहा कि लंगाह नूं श्री अकाल तख्त साहब वालों कोई माफी नहीं है, तो कोई भी उहदे नाल सां जिहड़ी है नहीं रखी जाऊगी। तो दूसरे पासे एक होर मामला है, वो कहते हैं कि उड़ीसा का एक गुरुद्वारा है जगन्नाथपुरी दे विच जिहदा नाम आरती साहब रखा गया, तो उन्होंने वो जिहड़ा गुरुद्वारा निर्माण करवाया गया किसी शायद शमशेर सिंह नाम आ जी, मैं गलत माफ करना, तो उन्होंने अपील की गई है कि जल्दी से जल्दी भाई अपील कह सकते हैं कि श्री अकाल तख्त साहब का तो हुक्म है वैसे, पर उन्होंने क्या गया हदायत की गई, हदायत शब्द सही रहेगा मेरे ख्याल के नाल कि बदलो बदलो, पर उन्होंने पहला भी कई बार किया जा चुका दस दिया, कई बार किया जा चुका है, तो वो ना नहीं बदलिया जा रहा था। जथेदार साहब ने यह साफ किया कि इत्थे आरती नहीं उचारी गई गुरु साहब वालों। फिर तरी च जो बिना आग्या तो स्वरूप छापण का मामला तुहानूं पता है काफी चर्चित आ, रिपू दमन सिंह मलक उन्होंने बारे इन्होंने कहा कि स्पष्टीकरण भेजो 1 महीने के अंदर अंदर। बाकी देखो इन्हां चीज़ों के विच जे एक गल आपां वेखीए वो ये आ कि ज्ञानी इकबाल सिंह नूं इन्हां ने बरी कर दिता, बरी नहीं कह सकते, मतलब कि उन्हां दी जान छड्ड दित्ती है। इन्हां ने सिर्फ ते सिर्फ इक्को गल कही आ, जथेदार इकबाल सिंह ने अयोध्या विखे समागम विच चल रहे दिते बयान नाल मतलब कि साडी सहमति आ कि सिख एक वखरी कौम है, मतलब कि जो उन्होंने कहा साडी सहमति आ सिख एक वखरी कौम सी है ते रहेगी, इसलिए सिखा नूं किसी कोलों सर्टिफिकेट लैण दी लोड़ नहीं। मतलब कि आ पंक्ति जिहड़ी मैं कोट कीती आ इहो ही उन्होंने बोली है, कोई दूजी गल नहीं कही, ना प्रधानमंत्री के बयान का कोई जवाब है, ना कुछ इस चीज़ बारे साफ किया गया। हाँ ठीक है उन्होंने कह दिता कि सानू किसी को सर्टिफिकेट लैण की लोड़ नहीं, पर जिहड़े वो हवाले दे रहा यानी इकबाल सिंह उन्होंने बारे कोई भी क्लैरिटी नहीं है कि संगत अगे की करे, मतलब कि वो ज्यों का त्यों ही है मसला। सो एडे वड्डे मसलियां नूं हाथ जरूर पाया गया, पर कुछ मसलियां ते हाथ जिहड़ा वो पूरी तरह हौला किया गया, कईयां ते हाथ है जिहड़ा पोला ही रखा गया। और खास तौर पर जे तुसीं देखोगे कि जिहड़े ढट्टियां वाले दे दीवान बारे इन्होंने हुक्म दिते आदेश दिते सिंह साहिबान ने, ਉਹਦੇ ਵਿੱਚ भी एक गल ਜਿਹੜੀ ਆ ਉਹ काफ़ी ज़्यादा इस ਵੇਲੇ चुकी आ, ढट्टियां वाले ने भी चुकी आ ते सोशल मीडिया ਤੇ भी चर्चा उस चीज़ की कि भाई ये प्रोग्राम जे कोई लाऊगा
ਉਹਦੇ ਲਈ ਜਿਹੜੇ ਆਯੋਜਕ ਹੋਣਗੇ ਉਹ ਆਪ ਹੀ ਜ਼ਿੰਮੇਵਾਰ ਹੋਣਗੇ। ਮਤਲਬ ਕਿ ਜੇ ਕੋਈ ਖਿਲਾਰਾ ਪੈ ਜਾਂਦਾ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਚੀਜ਼ ਜਿਹੜੀ ਆ ਉਹ ਚਰਚਾ ਮੰਗਦੀ ਆ। ਖੈਰ ਇਹ ਸਾਰੇ ਫੈਸਲੇ ਜਿਹੜੇ ਅੱਜ ਲਏ ਗਏ ਆ ਇਹ ਕੁਛ ਤੁਹਾਡੇ ਮਾਫਕ ਹੋ ਸਕਦੇ ਆ, ਕੁਛ ਤੁਸੀਂ ਜਿਹੜੇ ਆ ਉਹਦੇ ਤੇ ਕਿੰਤੂ ਕਰੋਗੇ, ਕਿਉਂਕਿ ਪਤਾ ਹੀ ਆ ਆਪਾਂ ਨੂੰ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆਏ ਆ ਕੁਛ ਪ੍ਰਵਾਨ ਕਰ ਲਏ ਜਾਂਦੇ ਆ ਸੰਗਤ ਵੱਲੋਂ, ਕੁਛ ਜਿਹੜੇ ਆ ਕੁਛ ਬੰਦਿਆਂ ਵੱਲੋਂ ਪ੍ਰਵਾਨ ਕਰ ਲਏ ਜਾਂਦੇ ਆ, ਸਾਰਿਆਂ ਤੇ ਸਹਿਮਤੀ ਨਹੀਂ ਬਣ ਪਾਵੇਗੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸਾਬਕਾ ਡੀਜੀਪੀ ਸਮੇਤ ਸੈਣੀ ਨੇ ਅਦਾਲਤ ਦੇ ਵਿੱਚ ਦਾਇਰ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ। ਹਾਂਜੀ, ਇਹਨੇ ਸਮੇਤ ਸੈਣੀ ਨੇ ਹੁਣ ਹੱਥ ਪੱਲਾ ਮਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ 302 ਲੱਗ ਗਈ ਆ। ਉਹ ਤੁਹਾਨੂੰ ਪਤਾ ਹੀ ਆ ਪਿਛਲੇ ਹਫ਼ਤੇ ਲੱਗ ਗਈ ਸੀਗੀ। ਤਾਂ ਇਸ ਤੋਂ ਬਾਅਦ ਹੁਣ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ। ਭੱਜ ਦੌੜ ਹੁਣ ਕਾਮਯਾਬ ਹੁੰਦੀ ਹੈ ਜਾਂ ਨਹੀਂ, ਤਾਂ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਪਾਈ ਆ। ਮੇਰੇ ਖਿਆਲ ਦੇ ਨਾਲ ਇਹ ਸੋਚ ਕੇ ਚੱਲਿਆ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਜ਼ਮਾਨਤ ਦਾ ਫੈਸਲਾ ਕਰਾਇਆ ਜਾਵੇ ਕਿ ਜੇ ਇੱਥੋਂ ਜ਼ਮਾਨਤ ਨਹੀਂ ਮਿਲਦੀ ਤਾਂ ਫਿਰ ਹਾਈ ਕੋਰਟ ਵਿੱਚ ਜਾਣ ਦਾ ਰਸਤਾ ਸਾਫ਼ ਹੋ ਜਾਏ, ਕਿਉਂਕਿ ਤੁਸੀਂ ਸਿੱਧੇ ਹਾਈ ਕੋਰਟ 'ਚ ਨਹੀਂ ਜਾ ਸਕਦੇ। ਕੁਝ ਮਾਮਲੇ ਐਸੇ ਹੁੰਦੇ ਆ ਕਿ ਤੁਹਾਨੂੰ ਪਹਿਲਾਂ ਲੋਅਰ ਕੋਰਟ 'ਚ ਜਾਣਾ ਪੈਂਦਾ, ਹੇਠਲੀ ਅਦਾਲਤ ਜਾਣਾ ਪੈਂਦਾ, ਦੈਨ ਤੁਸੀਂ ਹਾਈ ਕੋਰਟ 'ਚ ਜਾ ਸਕਦੇ ਜੇ ਉੱਥੋਂ ਰਿਜੈਕਸ਼ਨ ਹੁੰਦੀ ਹੈ। ਖੈਰ ਮੈਨੂੰ ਲੱਗਦਾ ਕਿ ਇਹਨੂੰ ਹਾਈ ਕੋਰਟ 'ਚ ਘੱਟੋ ਘੱਟ ਜਾਣਾ ਹੀ ਪਊਗਾ। ਹੋ ਸਕਦਾ ਸਮੇਤ ਸੈਣੀ ਨੂੰ ਇੱਕ ਵਾਰੀ ਸੁਪਰੀਮ ਕੋਰਟ ਦਾ ਫਿਰ ਗੇੜਾ ਜਿਹੜਾ ਉਹ ਕੱਢਣਾ ਪਵੇ। ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਵੀ ਲਵਾਰਸ ਹਾਲਤ ਦੇ ਵਿੱਚ ਮਿਲੀ ਬਜ਼ੁਰਗ ਮਾਂ ਦੀ ਮੌਤ ਤੋਂ ਬਾਅਦ 'ਚ ਔਲਾਦ ਨੂੰ ਮਹਿਲਾ ਕਮਿਸ਼ਨ ਨੇ ਸੁਣਾਈਆਂ ਖਰੀਆਂ। ਹਾਂਜੀ ਦੇਖੋ, ਇਹਨਾਂ ਦੀ ਪੇਸ਼ੀ ਸੀਗੀ, 4 ਜੀ ਤਲਬ ਕੀਤੇ ਸੀਗੇ, ਚਾਰੇ ਮਤਲਬ ਕਿ ਔਲਾਦ ਹੋਣੀ ਆ ਮਾਈ ਦੀ ਜਿੰਨੀ ਔਲਾਦ ਆ। ਮੇਰਾ ਤੇ ਇਹੀ ਮੰਨਣਾ ਸੀਗਾ ਕਿ ਸਭ ਤੋਂ ਪਹਿਲਾਂ ਤੇ ਮੰਗ ਇਹੀ ਉੱਠਣੀ ਚਾਹੀਦੀ ਆ। ਅਸੀਂ ਜਦੋਂ ਇਹ ਗੱਲ ਕਹਿੰਦੇ ਆ ਕਿ ਕੁੜੀਆਂ ਬਰੋਬਰ ਆ, ਅਸੀਂ ਜਦੋਂ ਇਹ ਗੱਲ ਕਹਿੰਦੇ ਆ ਕਿ ਕੁੜੀਆਂ ਨੂੰ ਜ਼ਮੀਨ 'ਚੋਂ ਹਿੱਸਾ ਮਿਲਣਾ ਚਾਹੀਦਾ ਹੈ, ਔਰ ਕੋਰਟ ਵੀ ਇਹੋ ਗੱਲ ਕਹਿੰਦੀ ਆ ਕਿ ਬਰੋਬਰਤਾ ਹੋਣੀ ਚਾਹੀਦੀ ਹੈ ਜੀ, ਕੁੜੀਆਂ ਦਾ ਜ਼ਮੀਨ ਤੇ ਹਿੱਸਾ ਹੈ, ਮਾਂ ਬਾਪ ਦੀ ਜੋ ਵੀ ਪ੍ਰਾਪਰਟੀ ਆ। ਪਰ ਗੱਲ ਤੇ ਇਹ ਆ ਨਾ ਕਿ ਜੇ ਮੰਨ ਲਓ ਮਾਂ ਬਾਪ ਨੂੰ ਸਾਂਭਣ ਦੀ ਵਾਰੀ ਆਉਂਦੀ ਆ ਉਦੋਂ ਵੀ ਤੇ ਫਿਰ ਕੁੜੀਆਂ ਦਾ ਜਿਹੜਾ ਆ ਨਾ ਉਹ ਹੱਕ ਬਣਦਾ ਬਰੋਬਰ ਦਾ ਕਿ ਉਹ ਢਾਹ ਕੇ ਮਤਲਬ ਕਿ ਹਿੰਮਤ ਢਾਹ ਕੇ ਤੇ ਆਪਣੇ ਮਾਂ ਬਾਪ ਨੂੰ ਸੰਭਾਲਣ। ਜੇ ਉਹਨਾਂ ਦੇ ਭਰਾ ਭਗੌੜੇ ਹੁੰਦੇ ਆ ਫਰਜ਼ਾਂ ਤੋਂ, ਤਾਂ ਇਹ ਚੀਜ਼ ਜਿਹੜੀ ਆ ਉਹ ਤੈਅ ਹੋਣੀ ਚਾਹੀਦੀ ਹੈ। ਕਾਨੂੰਨ ਤੈਅ ਕਰਦਾ ਇਸੇ ਕਰਕੇ ਜਿਹੜੀਆਂ ਮਾਈ ਦੀਆਂ ਸ਼ਾਇਦ ਲੜਕੀਆਂ 2 ਨੇ ਜਾਂ 1 ਆ, ਉਹਨਾਂ ਨੂੰ ਵੀ ਬੁਲਾਇਆ ਗਿਆ ਤਾਂ ਉਹਨਾਂ ਨੂੰ ਵੀ ਬੁਲਾਇਆ ਗਿਆ ਕਿ ਆਓ ਭਾਈ ਤੁਸੀਂ ਵੀ ਜਵਾਬ ਦੇਵੋ। ਤਾਂ ਇਹਦੇ ਵਿੱਚ ਹੁਣ ਇਹ ਆ ਕਿ ਇਹਨਾਂ ਨੇ ਜਾ ਕੇ ਉੱਥੇ ਬਸ ਇੱਕੋ ਹੀ ਕਹਿੰਦੇ ਆ ਕਿ ਰੱਟ ਲਾਈਏ ਕਿ ਸਾਥੋਂ ਗਲਤੀ ਹੋ ਗਈ। ਹੋਰ ਦੱਸੋ ਕੁਝ ਕਹਿਣ ਨੂੰ ਹੈ ਵੀ ਕੀ ਆ, ਹੈ ਵੀ ਕੁਛ ਨਹੀਂ ਆ, ਇਹੋ ਹੀ ਗੱਲ ਕਹੀ ਜਾ ਸਕਦੀ ਆ। ਪਰ ਹੁਣ ਗਲਤੀ ਵਾਸਤੇ ਇੰਨਾ ਕੋਈ ਸੌਖਾ ਕੰਮ ਤੇ ਹੈ ਨਹੀਂਗਾ ਕਿ ਕੋਈ ਮਾਫ ਕਰ ਦੇਵੇ ਕਮਿਸ਼ਨ। ਤਾਂ ਮਹਿਲਾ ਕਮਿਸ਼ਨ ਨੇ ਸਿਫਾਰਿਸ਼ ਕਰ ਦਿੱਤੀ ਆ, ਸਿਫਾਰਿਸ਼ ਕਰ ਦਿੰਦੇ ਹੁੰਦੇ ਸਿੱਧਾ ਮਾਮਲਾ ਨਹੀਂ ਦਰਜ ਕਰਦੇ, ਮਤਲਬ ਕਿ ਪੁਲਿਸ ਨੂੰ ਹਦਾਇਤ ਕਰ ਦਿੰਦੇ ਆ ਕਿ ਇਹ ਮਾਮਲਾ ਬਣਦਾ ਨਾ ਤੇ ਮਾਮਲਾ ਦਰਜ ਕਰੋ। ਤਾਂ ਉਹਨਾਂ ਨੇ ਹਦਾਇਤ ਕਰ ਦਿੱਤੀ ਆ ਕਿ ਦੇਖੋ ਜੀ ਇਹਨਾਂ ਤੇ ਜਿਹੜਾ ਮਾਮਲਾ ਬਣਦਾ ਉਹਦੇ 'ਚ 3 ਮਹੀਨੇ ਕੈਦ ਆ, 5000 ਰੁਪਇਆ ਜੁਰਮਾਨਾ ਦਰਜ ਕਰੋ। ਤਾਂ ਇਹਨਾਂ ਨੂੰ ਹੋ ਜਾਣਾ ਮੇਰੇ ਖਿਆਲ ਦੇ ਨਾਲ ਜੁਰਮਾਨਾ ਹੋ ਜਾਣਾ। ਔਰ ਉਹ ਜੁਰਮਾਨਾ ਜਿਹੜਾ ਹੋ ਸਕਦਾ ਭਰ ਦੇਣ, ਚਲੋ 5000 ਰੁਪਇਆ ਭਰ ਦੇਣ ਜਾਂ ਥੋੜ੍ਹੀ ਬਹੁਤੀ ਕੈਦ ਜਿਹੜੀ ਆ ਹੋ ਸਕਦਾ ਉਹਦੇ 'ਚ ਇਹਨਾਂ ਨੂੰ ਜ਼ਮਾਨਤ ਲੈਣੀ ਪਵੇ ਜਾਂ ਕੈਦ ਕੱਟਣੀ ਪਵੇ, ਕੁਛ ਵੀ ਆ, ਪਰ ਉਹ ਹੋ ਜਾਣਾ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਅੱਛੀ ਆ, ਠੀਕ ਆ। ਕਿਸੇ ਦੇ ਘਰ 'ਚ ਕੁਛ ਹੋਇਆ, ਨਮੋਸ਼ੀ ਹੋਈ, ਬਦਨਾਮੀ ਹੋਈ, ਮਾਈ ਵੀ ਚੱਲ ਬਸੀ, ਔਲਾਦ ਨੂੰ ਬਹੁਤ ਜ਼ਿਆਦਾ ਜਿੱਦਾਂ ਕਹਿ ਲਈਏ ਕਿ ਲੋਕਾਂ ਨੇ ਲਾਹਨਤਾਂ ਪਾਈਆਂ, ਫਿਰ ਸਜ਼ਾ ਹੋਊਗੀ, ਘਰ ਦੇ ਵਿੱਚ ਫਿਰ ਕਲੇਸ਼ ਆ ਜਿਹੜਾ ਉਹ ਜਿਉਂਦਾ ਤਿਉਂ। ਤਾਂ ਠੀਕ ਆ, ਇੱਕ ਪੱਖ ਤੋਂ ਵੇਖੀਏ ਤਾਂ ਬਹੁਤ ਮਾੜਾ ਹੋਇਆ, ਓਵਰਆਲ ਸਾਰਾ ਕੁਛ ਮਾੜਾ ਵਾਪਰਿਆ। ਪਰ ਗੱਲ ਇਹ ਹੈ ਕਿ ਇੱਕ ਨਜ਼ੀਰ ਤੇ ਸੈੱਟ ਹੋਊਗੀ ਨਾ, ਮਿਸਾਲ ਤੇ ਸੈੱਟ ਹੋਊਗੀ, ਲੋਕਾਂ ਨੂੰ ਪਤਾ ਤੇ ਲੱਗੂਗਾ ਕਿ ਹਾਂ ਐਸਾ ਕਾਨੂੰਨ ਵੀ ਹੈਗਾ। ਔਰ ਮੈਂ ਵਾਰੀ ਕਹਿੰਦਾ ਕਿ ਇਸ ਚੀਜ਼ ਦੇ ਨਾਲੋਂ ਕਿ ਗਾਲਾਂ ਕੱਢੀਆਂ ਜਾਣ, ਲਾਹਨਤਾਂ ਪਾਈਆਂ ਜਾਣ, ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਇੰਡੀਆ ਦੇ ਵਿੱਚ ਇੱਕ ਐਸਾ ਕਾਨੂੰਨ ਆ ਕਿ ਜੇ ਤੁਸੀਂ ਮਾਈ ਬਾਪ ਦੀ ਜ਼ਮੀਨ ਲੈ ਵੀ ਲਈ ਤੇ ਮੁੜ ਕੇ ਤੁਸੀਂ ਉਹਨਾਂ ਨੂੰ ਠੁੱਡੇ ਮਾਰ ਕੇ ਬਾਹਰ ਕੱਢ ਦਿੱਤਾ, ਉਹ ਇਕਰਾਰ ਜਿਹੜਾ ਮਤਲਬ ਕਿ ਜ਼ਮੀਨ ਜਿਹੜੀ ਤੁਹਾਨੂੰ ਮਿਲੀ ਹੈ ਵਿਰਾਸਤ ਦੇ ਵਿੱਚ ਉਹ ਰੱਦ ਵੀ ਹੋ ਸਕਦੀ। ਤਾਂ ਆਹ ਚੀਜ਼ ਜਿਹੜੀ ਹੋਏਗੀ ਉਹਦਾ ਥੋੜਾ ਡਰ ਹੋਏਗਾ, ਮਿਸਾਲ ਪੈਦਾ ਹੋਏਗੀ, ਥੋੜਾ ਕਾਨੂੰਨ ਦਾ ਡਰ ਹੋਏਗਾ। ਪਰ ਗੱਲ ਇਹ ਹੈ ਕਿ ਦਿਲ ਦੇ ਵਿੱਚ ਜਿਹੜੀ ਸੇਵਾ ਦੀ ਭਾਵਨਾ ਹੈ ਉਹ ਕਿਸੇ ਟੀਕੇ ਨਾਲ ਇੰਜੈਕਟ ਨਹੀਂ ਕੀਤੀ ਜਾ ਸਕਦੀ, ਕੈਪਸੂਲ ਗੋਲੀ ਨਾਲ ਨਹੀਂ ਪੈਦਾ ਕੀਤੀ ਜਾ ਸਕਦੀ। ਉਹ ਇਮਿਊਨਿਟੀ ਵਾਲਾ ਸਿਸਟਮ ਨਹੀਂ ਹੈ ਕਿ ਹਾਰਡ ਇਮਿਊਨਿਟੀ ਹੋ ਜਾਊਗੀ। ਉਹਦੇ ਵਾਸਤੇ ਤੁਹਾਡੇ ਜਜ਼ਬਾਤ ਜਿਉਂਦੇ ਹੋਣੇ ਚਾਹੀਦੇ, ਤੁਹਾਡੀ ਜ਼ਮੀਰ ਜਿਉਂਦੀ ਹੋਣੀ ਚਾਹੀਦੀ ਹੈ। ਪਰ ਫਿਰ ਵੀ ਮਿਸਾਲ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ। ਪਰ ਨਾਲ ਇਹ ਆ ਕਿ ਸਰਕਾਰ ਦੇ ਵੀ ਫਰਜ਼, ਔਲਾਦ ਦੇ ਫਰਜ਼ ਤੇ ਹੈ ਆ
ਜਿਹੜੇ ਲਵਾਰਸ ਬਜ਼ੁਰਗ ਰੁਲਦੇ ਫਿਰਦੇ ਆ ਇੰਡੀਆ ਦੇ ਵਿੱਚ, ਲੱਖਾਂ ਦੀ ਗਿਣਤੀ ਹੋ, ਲੱਖਾਂ ਵੀ ਛੱਡੋ, ਇਹਦੋਂ ਵੀ ਜ਼ਿਆਦਾ ਹੋਣਗੀਆਂ, ਉਹਨਾਂ ਲੋਕਾਂ ਨੂੰ ਵੀ ਤੇ ਸੰਭਾਲਣ ਦੀ ਕੋਈ ਨਾ ਕੋਈ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਜੀ ਜੀ। ਅਗਲੀ ਅਗਲੀ ਆਪਾਂ ਮਿੰਟ 'ਚ ਗੱਲ ਕਰ ਦਈਏ ਜਾਂਦੇ ਜਾਂਦੇ। ਕਹਿੰਦੇ ਸਰਬੱਤ ਖਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਜੀ ਅਸਤੀਫਾ। ਹੁਣ ਦੇਖੋ ਜਥੇਦਾਰੀ ਕੀ ਕਰਨੀ ਆ, ਹੁਣ ਜਦੋਂ ਪ੍ਰਧਾਨਗੀ ਮਿਲ ਗਈ ਆ ਬਲਜੀਤ ਸਿੰਘ ਦਾਦੂਵਾਲ ਜੀ ਨੂੰ, ਜਦੋਂ ਪ੍ਰਧਾਨਗੀ ਮਿਲ ਗਈ ਹਰਿਆਣੇ ਕਮੇਟੀ ਦੀ, ਚਾਹੇ 5-6 ਗੁਰਦੁਆਰਿਆਂ ਦੀ ਆ ਕਮੇਟੀ, ਪਰ ਫਿਰ ਵੀ ਕਮੇਟੀ ਦਾ ਪ੍ਰਧਾਨ ਤੇ ਕਮੇਟੀ ਦਾ ਪ੍ਰਧਾਨ ਹੀ ਹੈ ਨਾ, ਨਾਲੇ ਹਰਿਆਣੇ ਦੀ ਅੱਡ ਕਮੇਟੀ ਦਾ ਪ੍ਰਧਾਨ ਆ। ਸੋ ਦਾਦੂਵਾਲ ਸਾਹਿਬ ਨੇ ਕਿਹਾ ਕਿ ਭਾਈ ਆਹ ਮੇਰਾ ਬੇਨਤੀ ਪੱਤਰ ਹੈ, ਉਹਨੂੰ ਅਸਤੀਫਾ ਕਹਿ ਲਓ ਜਾਂ ਬੇਨਤੀ ਪੱਤਰ ਕਹਿ ਲਓ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਧਾਰਮਿਕ ਜਗਤ ਦੇ ਵਿੱਚ ਸ਼ਬਦ ਜਿਹੜੇ ਆ ਬੜੇ ਸਿਲੈਕਟਿਵ ਹੁੰਦੇ ਆ। ਤਾਂ ਉਹਨਾਂ ਨੇ ਬੇਨਤੀ ਪੱਤਰ ਦੇ ਰੂਪ 'ਚ ਅਸਤੀਫਾ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਜੀ ਕਿ ਮੇਰੀ ਬੇਨਤੀ ਆ ਕਿ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਜਥੇਦਾਰੀ ਦੇ ਦਿੱਤੀ ਜਾਵੇ। ਪਰ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੇ ਜਥੇਦਾਰੀ ਬਖਸ਼ੀ ਆ, ਜੇ ਮੰਨਦੇ ਆ ਕਿ ਸੰਗਤ ਦੀ ਬਖਸ਼ੀ ਆ, ਸਰਬੱਤ ਖਾਲਸਾ ਦੀ ਬਖਸ਼ੀ ਆ, ਤੇ ਫਿਰ ਇਲੈਕਸ਼ਨ ਲੜਨ ਲੱਗਿਆ ਸਰਬੱਤ ਖਾਲਸਾ ਤੋਂ ਪੁੱਛ ਲੈਣਾ ਚਾਹੀਦਾ ਸੀ ਕਿ ਕੀ ਸਰਬੱਤ ਖਾਲਸਾ ਜਿਹੜਾ ਉਹ ਇਸ ਤਰ੍ਹਾਂ ਦੀ ਚੋਣ ਦੀ ਹਮਾਇਤ ਕਰਦਾ ਕਿ ਜਾ ਕੇ ਇੱਕ ਸਟੇਟ ਦੀ ਚੋਣ ਲੜ ਲਓ ਜਾਂ ਇੱਕ ਛੋਟੀ ਜਿਹੀ ਕਮੇਟੀ ਦੀ ਚੋਣ ਲੜ ਲਓ, ਕਿਉਂਕਿ ਸੰਗਤ ਨੇ ਤੇ ਤੁਹਾਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਸੀ। ਉਹਦਾ ਹਿਸਾਬ ਹੀ ਦੇ ਦਿਓ ਛੇਕੜ ਕਿ ਕੀ ਉਹਨਾਂ ਜ਼ਿੰਮੇਵਾਰੀਆਂ 'ਚ ਤੁਸੀਂ ਕਾਮਯਾਬ ਰਹੇ ਹੋ ਜਾਂ ਫਿਰ ਉਹੀ ਇਤਿਹਾਸ ਦੁਬਾਰਾ ਦੁਹਰਾਇਆ ਗਿਆ ਜਿਹੜਾ ਕਿ ਇਸ ਸਦੀ 'ਚ ਤੇ ਘੱਟੋ ਘੱਟ ਬਹੁਤ ਵਾਰੀ ਦੇਖਿਆ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮ ਜਿਹੜਾ ਜੀ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ ਕੱਲ੍ਹ ਨੂੰ ਇੱਕ ਵਾਰੀ ਫੇਰ ਸਵੇਰ ਨੂੰ, ਤੇ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ ਡੀਓਟੀ ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ